ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ, ਅੱਜ 12 ਨਵੰਬਰ 2014 27 ਕੱਤਕ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਵਿਸ਼ਾ। ਦੇਖੋ, ਅੱਜ ਕੋਈ ਪੋਲੀਟੀਕਲ ਟੌਪਿਕ ਤਾਂ ਮੈਂ ਡਿਸਕਸ ਨਹੀਂ ਕਰ ਰਿਹਾ। 2 ਨਵੰਬਰ ਨੂੰ ਯੂਬਾ ਸਿਟੀ 'ਚ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦਾ 35ਵਾਂ ਨਗਰ ਕੀਰਤਨ ਸੀ ਜੀ ਔਰ ਇਹ 306ਵਾਂ ਪ੍ਰਕਾਸ਼ ਗੁਰਗੱਦੀ ਦਿਵਸ ਗੁਰੂ ਗ੍ਰੰਥ ਸਾਹਿਬ ਦਾ ਉਸ ਨਾਲ ਕੋਇਨਸਾਈਡ ਕੀਤਾ ਹੋਇਆ ਸੀ। ਉਸ ਬਾਰੇ ਬੇਸ਼ੱਕ ਅਸੀਂ ਚਰਚਾ ਪਹਿਲਾਂ ਕਰ ਚੁੱਕੇ ਹਾਂ ਪ੍ਰੋਗਰਾਮ ਦੇ ਵਿੱਚ ਜੀ ਔਰ ਉਹਦੇ 'ਚ ਖਾਸ ਤੌਰ 'ਤੇ ਸਨਿਚਰਵਾਰ ਸ਼ਾਮ ਦੇ ਦੀਵਾਨ 'ਚ 1 ਨਵੰਬਰ ਦੇ, ਕਿਉਂਕਿ ਉਹ ਸਾਰਾ ਪ੍ਰੋਗਰਾਮ ਲਾਈਵ ਵੀ ਜਾ ਰਿਹਾ ਹੁੰਦਾ ਹੈ ਟੀਵੀ ਚੈਨਲਸ 'ਤੇ, ਰੇਡੀਓ ਸਟੇਸ਼ਨਸ 'ਤੇ ਔਰ ਬਹੁਤ ਵੱਡਾ ਸੰਗਤ ਦਾ ਇਕੱਠ ਹੁੰਦਾ ਹੈ। ਉਸ ਦੇ ਵਿੱਚ ਜਿੱਥੇ ਬਾਹਰੋਂ ਆਏ ਸਪੀਕਰਸ ਦੇ ਵਿੱਚ ਸਰ ਹਰਿੰਦਰ ਸਿੰਘ ਖਾਲਸਾ, ਜਿਹੜੇ ਕਿ ਜੂਨ 84 ਦੇ ਵਿੱਚ ਚਾਰਜ ਡੀ ਅਫੇਅਰ ਸਨ ਨਾਰਵੇ 'ਚ, ਜਦੋਂ ਭਾਰਤੀ ਫੌਜ ਨੇ ਹਮਲਾ ਕੀਤਾ ਉਹਨਾਂ ਨੇ 18 ਜੂਨ ਨੂੰ ਅਸਤੀਫਾ ਦਿੱਤਾ ਜੀ ਔਰ ਅੱਜ ਕੱਲ੍ਹ ਉਹ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੁਣੇ ਗਏ ਨੇ। ਉਹ ਇੱਕ ਇਨਵਾਈਟਡ ਸਪੀਕਰ ਸਨ। ਇਸੇ ਤਰ੍ਹਾਂ ਬੀਬੀ ਕਿਰਨਜੋਤ ਕੌਰ, ਜਿਹੜੇ ਕਿ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਮ੍ਰਿਤਸਰ ਤੋਂ, ਉਹ ਇੱਕ ਸਪੀਕਰ ਸਨ ਔਰ ਮੈਨੂੰ ਵੀ ਐਜ਼ ਏ ਸਪੀਕਰ ਇਨਵਾਈਟ ਕੀਤਾ ਗਿਆ ਸੀ ਜੀ। ਔਰ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਹਰਿੰਦਰ ਸਿੰਘ ਖਾਲਸਾ ਉਹਨਾਂ ਨੇ 5-7 ਮਿੰਟ ਐਡਰੈਸ ਕੀਤਾ। ਉਹਨਾਂ ਨੇ ਤਾਂ ਆਪਣਾ ਐਕਸਪੀਰੀਅੰਸ ਹੀ ਦਿੱਤਾ ਕਿ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਉਹ ਕਿਵੇਂ ਬਚਪਨ ਤੋਂ ਦਰਬਾਰ ਸਾਹਿਬ ਨਾਲ ਜੁੜੇ ਹੋਏ ਸੀ ਔਰ ਕਿਵੇਂ ਉਹਨਾਂ ਨੂੰ ਇਸ ਦਾ ਝਟਕਾ ਲੱਗਾ ਔਰ ਉੱਥੇ ਗਏ ਦਿਗਵਿਜੇ ਸਿੰਘ ਨੇ ਕਿਹੋ ਜਿਹਾ ਬਿਹੇਵੀਅਰ ਕੀਤਾ ਔਰ ਕਿਹੜੇ ਸ਼ਬਦ ਉਹਨੇ ਸਿੱਖਾਂ ਬਾਰੇ ਕਹੇ ਜੀ ਜਦੋਂ ਕਿ ਉਹਨਾਂ ਨੇ ਫਿਰ ਆਪਣੀ ਸਿੰਘਣੀ ਨਾਲ ਵਿਚਾਰ ਕਰਕੇ ਪ੍ਰੈਸ ਕਾਨਫਰੰਸ ਕਰਕੇ ਅਸਤੀਫਾ ਦਿੱਤਾ। ਉਸ ਤੋਂ ਬਾਅਦ ਬੀਬੀ ਕਿਰਨਜੋਤ ਕੌਰ ਨੇ ਐਡਰੈਸ ਕੀਤਾ। ਉਹਨਾਂ ਨੇ ਸ਼ਬਦ ਗੁਰੂ ਦੀ ਇੰਪੋਰਟੈਂਸ ਦੇ ਉੱਤੇ ਬੜੇ ਚੰਗੇ ਢੰਗ ਦੇ ਨਾਲ ਸ਼ੁਰੂਆਤ ਕੀਤੀ, ਪਰ ਫਿਰ ਉਹਨਾਂ ਨੇ ਜਿਹੜਾ ਆਲ ਆਫ ਏ ਸਡਨ ਇਹ ਕਹਿਣਾ ਸ਼ੁਰੂ ਕੀਤਾ ਕਿ ਵੀ ਜੇ ਤੁਸੀਂ ਇੱਥੇ ਮੇਰਾ ਇੱਕ ਕੰਸਰਨ ਹੈ, ਤੁਸੀਂ ਖਾਲਿਸਤਾਨ ਦੇ ਨਾਅਰੇ ਲਾਉਂਦੇ ਹੋ, ਖਾਲਿਸਤਾਨ ਦੀ ਗੱਲ ਕਰਦੇ ਹੋ, ਜਾਂ ਤਾਂ ਤੁਸੀਂ ਉੱਥੇ ਆ ਜਾਓ, ਉੱਥੇ ਆ ਕੇ ਖਾਲਿਸਤਾਨ ਦੇ ਨਾਅਰੇ ਲਾਓ, ਖਾਲਿਸਤਾਨ ਬਣਾਓ, ਤੇ ਜਾਂ ਤੁਸੀਂ ਆਪਣਾ ਖਾਲਿਸਤਾਨ ਇੱਥੇ ਬਣਾ ਲਓ। ਸੋ ਜ਼ਾਹਰ ਹੈ ਉਹਨਾਂ ਤੋਂ ਬਾਅਦ ਮੇਰੇ ਬੋਲਣ ਦੀ ਵਾਰੀ ਸੀ ਔਰ ਉਸ ਨੂੰ ਜਿਉਂ ਹੀ ਅਸੀਂ ਖਲੋਤੇ ਸੋ ਦੋਨੋਂ ਹੀ ਜਿਹੜੇ ਮੇਨ ਟੀਵੀ ਚੈਨਲ ਉਹਨੂੰ ਕਵਰ ਕਰ ਰਹੇ ਸੀ, ਪੀਟੀਸੀ ਔਰ ਜਸ ਪੰਜਾਬੀ, ਉਹਨਾਂ ਨੇ ਡਿਸਕਨੈਕਟ ਕਰ ਦਿੱਤਾ ਜੀ। ਪੰਜਾਬੀ ਰੇਡੀਓ USA ਨੇ ਲਾਈਵ ਜਿਹੜਾ ਹੈ ਉਹ ਰੱਖਿਆ ਬ੍ਰੌਡਕਾਸਟ ਔਰ ਹੋਰ ਵੀ ਕੋਈ ਹੋਣਗੇ। ਸੋ ਉਹਦੇ ਰਾਹੀਂ ਪੰਜਾਬੀ ਰੇਡੀਓ USA ਰਾਹੀਂ ਇਹ ਆਵਾਜ਼ ਬੜੀ ਦੂਰ ਦੂਰ ਤੱਕ ਪਹੁੰਚੀ ਔਰ ਹੁਣ ਕਿਉਂਕਿ ਅਸੀਂ ਇਸ ਵਾਰ ਟੀਵੀ 84 ਵਾਲੀ ਟੀਮ ਸਾਡੀ ਉੱਥੇ ਨਹੀਂ ਸੀ, ਪਹਿਲਾਂ ਵੀ ਨਹੀਂ ਅਸੀਂ ਕਵਰ ਕੀਤਾ, ਅਜੇ ਤਾਂ 2 ਸਾਲ ਸਾਡੇ ਆਪਣੇ ਇਸ ਦੀ ਸ਼ੁਰੂਆਤ ਨੂੰ ਹੋਏ ਨੇ। ਈਸਟ ਕੋਸਟ ਦੀਆਂ ਪੈਰੇਡਸ ਪ੍ਰੋਟੈਸਟ ਦਾ ਅਸੀਂ ਕਵਰ ਕਰਦੇ ਹਾਂ ਤੇ ਨਾ ਹੀ ਮੈਂ ਕੋਈ ਅਲਟਰਨੇਟ ਪ੍ਰਬੰਧ ਰਿਕਾਰਡਿੰਗ ਦਾ ਕੀਤਾ ਹੋਇਆ ਸੀ। ਲੇਕਿਨ ਉਸ ਸਮਾਗਮ ਤੋਂ ਬਾਅਦ ਬਹੁਤ ਸਾਰੇ ਵੀਰਾਂ ਭੈਣਾਂ ਨੇ, ਜਿਵੇਂ ਪਿਛਲੇ ਬੀਤੇ ਐਤਵਾਰ ਅਸੀਂ ਫਿਲਾਡੈਲਫੀਆ ਸੀ, ਉੱਥੇ ਵੀ ਜਿਹੜੇ ਸਿੰਘਾਂ ਨੇ ਇਹ ਬਾਰ-ਬਾਰ ਕਿਹਾ ਕਿ ਜੀ ਉਹ ਸਪੀਚ ਕਿਤਿਓਂ ਤੁਸੀਂ ਦਿਓ ਸਾਨੂੰ ਔਰ YouTube 'ਤੇ ਵੀ ਜਿਹੜਾ ਹਰ ਇੱਕ ਨੇ ਸਰਚ ਕੀਤਾ ਔਰ ਬਹੁਤ ਸਾਰੀਆਂ ਕਾਲਾਂ ਵੀ ਆਈਆਂ। ਸੋ ਕੁਦਰਤੀ ਜਿਸ ਦਿਨ 7 ਨਵੰਬਰ ਨੂੰ ਇੱਥੇ 6 ਫਾਰ ਜਸਟਿਸ ਵੱਲੋਂ ਰੈਲੀ ਸੀ, ਉਸ ਦਿਨ ਇੱਕ ਕੈਲੀਫੋਰਨੀਆ ਤੋਂ ਸਿੰਘ ਆਏ ਹੋਏ ਸਨ, ਉਹਨਾਂ ਦੇ ਕੋਰ ਕਮੇਟੀ ਮੈਂਬਰ ਨੇ, ਤੇ ਉਹਨਾਂ ਨੇ ਗੱਲਾਂ 'ਚ ਕਿਹਾ ਕਿ ਜੀ ਮੈਂ ਜਦੋਂ ਤੁਸੀਂ ਐਡਰੈਸ ਕਰ ਰਹੇ ਸੀ ਤੇ ਮੈਂ ਲਾਈਨ 'ਚ ਖਲੋਤਾ ਸੀ ਤੇ ਮੈਂ ਆਪਣੇ ਫੋਨ ਰਾਹੀਂ ਥੋੜ੍ਹਾ ਜਿਹਾ ਤੁਹਾਡਾ ਸਪੀਚ ਦਾ ਪਾਰਟ ਜਿਹੜਾ ਹੈ ਉਹ ਕੀਤਾ, ਕਿਉਂਕਿ ਮੈਂ ਪਹਿਲਾਂ ਜਿਹੜਾ ਉਹ ਲੇਟ ਆਇਆ ਔਰ ਲਾਈਨ 'ਚ ਮੈਨੂੰ 5-6 ਮਿੰਟ ਹੀ ਖਲੋਣ ਦਾ ਮੌਕਾ ਮਿਲਿਆ ਵੀ ਉਹ ਮੈਂ ਵੀਡੀਓ ਬਣਾਈ, ਉਹ ਫਿਰ ਬਿਜ਼ੀ ਹੋ ਗਏ। ਸੋ ਅੱਜ ਉਹਨਾਂ ਨੇ ਆਲਮੋਸਟ 5.5 ਮਿੰਟ ਦੀ ਜਿਹੜੀ ਵੀਡੀਓ ਰਿਕਾਰਡਿੰਗ ਹੈ, ਹਾਲਾਂਕਿ ਇਸ ਦੇ ਵਿੱਚ ਪਹਿਲਾ ਪਾਰਟ ਨਹੀਂ ਹੈ ਜਿਹਦੇ 'ਚ ਕਿ ਅਸੀਂ ਉਹਨਾਂ ਨੂੰ ਬੀਬੀ ਕਿਰਨਜੋਤ ਕੌਰ ਉਹਨਾਂ ਨੂੰ ਐਡਰੈਸ ਕਰਦੇ ਹਾਂ। ਪ੍ਰਕਾਸ਼ ਸਿੰਘ ਬਾਦਲ ਕਿਵੇਂ ਉਹਨੇ ਜਿਹੜਾ ਖੁਦ ਜੂਨ 84 ਦੇ ਵਿੱਚ BBC ਦੇ ਇੰਟਰਵਿਊ 'ਚ ਕਿਹਾ ਸੀ ਕਿ ਅਸੀਂ ਹੁਣ ਐਟ ਵਾਰ ਹੈ ਸਟੇਟ ਦੇ ਨਾਲ ਔਰ ਫੌਜੀਆਂ ਨੂੰ, ਦੂਜੇ ਅਫਸਰਾਂ ਨੂੰ ਕਿਹਾ ਸੀ ਆਪਣੇ ਅਹੁਦੇ ਛੱਡ ਦਿਓ। ਫਿਰ ਅਸੀਂ ਦੂਸਰਾ ਜਿਹੜਾ ਇਹ ਕਿਹਾ ਸੀ ਕਿ ਵੀ ਕਿਸ ਤਰੀਕੇ ਨਾਲ
ਜਦੋਂ ਉਸ ਵੇਲੇ ਦੇ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਬੁਟਰੋਸ ਗਾਲੀ ਦਿੱਲੀ ਗਏ ਤੇ ਜਿਹੜੇ ਅਕਾਲੀ ਲੀਡਰਾਂ ਨੇ ਜਾ ਕੇ ਮੈਮੋਰੈਂਡਮ ਦਿੱਤਾ ਸੀ, ਉਹਨਾਂ 'ਚ ਪ੍ਰਕਾਸ਼ ਸਿੰਘ ਬਾਦਲ ਦਾ ਵੀ ਦਸਖਤ ਨੇ ਔਰ ਹਿਸਟੋਰੀਕਲ ਡਾਕੂਮੈਂਟ ਹੈ। ਉਹਦੇ 'ਚ ਬਾਦਲ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਆਤਮ ਨਿਰਣੇ ਦਾ ਹੱਕ ਜਾਂ ਸਵੈ ਨਿਰਣੇ ਦਾ ਹੱਕ, ਇਹ ਮੰਗ ਕੀਤੀ ਸੀ। ਸੋ ਇਸ ਸਾਰੇ ਨੂੰ ਪ੍ਰੈਜ਼ੈਂਟ ਕਰਨ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਜਿਹੜਾ ਇਹ ਐਡਰੈਸ ਕਰਦੇ ਆ ਕਿਹਾ ਕਿ ਵੀ ਇਹ ਕੋਈ ਖਾਲਿਸਤਾਨ ਕਹਿਣਾ ਕੋਈ ਗੁਨਾਹ ਨਹੀਂ ਹੈ। ਕਿਵੇਂ ਸਕਾਟਲੈਂਡ ਹੋਏ, ਈਸਟ ਤੈਮੂਰ ਹੋਏ, ਕਿਊਬੈਕ ਹੋਏ, ਇਹ ਸਾਰੇ ਦੇ ਵਿੱਚ ਸਾਊਥ ਸੁਡਾਨ ਹੋਏ, ਪਿਛਲੇ ਪੀਰੀਅਡ ਦੇ ਵਿੱਚ ਜਿਹੜੇ ਨੇ ਰੈਫਰੈਂਡਮ ਹੋਏ ਨੇ। ਸੋ ਅਸੀਂ ਰਾਜ ਕਰੇਗਾ ਖਾਲਸਾ ਪੜ੍ਹਦੇ ਹਾਂ, ਇਹ ਕੋਈ ਗੁਨਾਹ ਨਹੀਂ ਹੈ। ਔਰ ਇਸ ਗੱਲ ਨੂੰ, ਇਸ ਆਰਗੂਮੈਂਟ ਨੂੰ ਜਿਹੜਾ ਅਸੀਂ ਜਿਹੜਾ ਉਸ ਨੂੰ ਚੰਗੀ ਤਰ੍ਹਾਂ ਤਾਰ ਕੀਤਾ ਔਰ ਕਨਕਲੂਜਨ ਦੇ ਵਿੱਚ ਫਿਰ ਅਸੀਂ ਸੰਗਤ ਨੂੰ ਇਹ ਕਿਹਾ ਕਿ ਭਾਈ ਦੱਸੋ ਕਿ ਇਹ ਅਕਾਲ ਤਖਤ ਸਾਡਾ ਮਰਕਜ਼ ਹੈ ਜਿੱਥੋਂ ਖਾਲਿਸਤਾਨ ਦੀ ਗੱਲ ਆਈ, ਔਰ ਸੰਗਤ ਨੇ ਬੁਲੰਦ ਆਵਾਜ਼ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਜਿਹੜੇ ਨੇ ਨਾਅਰੇ ਲਾਏ। ਸੋ ਨਾ ਤਾਂ ਪਹਿਲਾ ਪਾਰਟ ਉਹਦੇ 'ਚ ਰਿਕਾਰਡ ਹੋਇਆ ਕਿਉਂਕਿ ਉਹ ਲੇਟ ਆਏ ਨੇ, ਨਾ ਹੀ ਫਿਰ ਉਹਨਾਂ ਦੀ ਉਹ ਬੈਟਰੀ ਜਾਂ ਚਾਰਜਰ ਉਹ ਖਤਮ ਹੋ ਗਏ। ਸੋ ਲੇਕਿਨ ਫਿਰ ਵੀ ਕਿਉਂਕਿ ਇੰਨੀ ਜ਼ਿਆਦਾ ਇਸ ਦੀ ਮੰਗ ਹੈ ਕਿ ਸਾਨੂੰ ਇਹ ਲੱਗਿਆ ਕਿ ਵੀ ਥੋੜ੍ਹਾ ਜਿਹਾ ਫੀਲ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਦੇਣ ਦੇ ਲਈ ਸਾਨੂੰ ਜਿੰਨਾ ਕੁ ਜੋ ਆਇਆ ਉਹ ਜ਼ਰੂਰ ਅਸੀਂ ਡਿਸਪਲੇ ਕਰੀਏ। ਸੋ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਿਹਾ, ਜਦੋਂ ਇਹ ਅੱਜ ਮੈਨੂੰ ਡ੍ਰੌਪ ਬਾਕਸ ਦੇ ਵਿੱਚ ਉਹਨਾਂ ਦੀ ਉਹ 5.5 ਮਿੰਟ ਦੀ ਮਿਲਿਆ, ਮੈਂ ਇਹਨਾਂ ਨੂੰ ਭੇਜ ਦਿੱਤਾ। ਸੋ ਹੁਣ ਜਿਹੜਾ ਉਹ ਛੋਟਾ ਜਿਹਾ ਬਰੀਫ ਕਲਿੱਪ ਹੀ ਇਹਨੂੰ ਕਿਹਾ ਜਾ ਸਕਦਾ ਓਵਰਆਲ ਸਪੀਚ ਦਾ, ਹਾਲਾਂਕਿ ਉਹਦਾ ਕੋਈ ਬਿਗਨਿੰਗ ਐਂਡ ਨਹੀਂ ਬਣਦਾ, ਪਰ ਇਹ ਜਿਹੜੀ 15-16 ਮਿੰਟ ਦੀ ਸਾਡੀ ਸਪੀਚ ਸੀ ਉਹ ਇਸ ਗੱਲ ਦੇ ਉੱਤੇ ਹੀ ਫੋਕਸ ਸੀ ਕਿ ਖਾਲਿਸਤਾਨ ਸਾਡਾ ਬਰਥ ਰਾਈਟ ਹੈ, ਇਹ ਇੰਟਰਨੈਸ਼ਨਲ ਲਾਅ UN ਚਾਰਟਰ ਦੇ ਮੁਤਾਬਕ ਹੈ ਔਰ ਸਿੱਖੀ ਵੈਲਿਊਜ਼ ਦੇ ਵਿੱਚ ਖਾਲਸੇ ਨੂੰ 300 ਸਾਲ ਪਹਿਲਾਂ ਗੁਰੂ ਨੇ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ ਦੇ ਨਾਲ ਸਾਨੂੰ ਇਹ ਪਾਤਸ਼ਾਹ ਦਿੱਤੀ ਹੋਈ ਹੈ। ਸੋ ਇਹ ਬਹੁਤ ਵੱਡਾ ਇਕੱਠ ਸੀ ਜਿਹੜਾ ਯੂਬਾ ਸਿਟੀ ਦਾ ਹੁੰਦਾ, 1 ਲੱਖ ਤੋਂ ਜ਼ਿਆਦਾ ਸਿੱਖ ਤਾਂ ਪੈਰੇਡ ਸ਼ਾਮਲ ਹੋਏ। ਔਰ ਇਸ ਕਲਿੱਪਿੰਗ ਦੇ ਵਿੱਚ ਇਹ ਜ਼ਰੂਰ ਪਤਾ ਲੱਗ ਜਾਂਦਾ ਵੀ ਕਿੰਨੀ ਵੱਡੀ ਕਰਾਊਡ ਇਨਸਾਈਡ ਸੀ। ਔਰ ਇਸ ਤੋਂ ਇਲਾਵਾ ਸਾਰੇ ਜਿਹੜਾ ਖਾਸ ਤੌਰ ਤੇ ਪੰਜਾਬੀ ਰੇਡੀਓ ਹੈ ਕਈ ਸਟੇਟਾਂ ਦੇ ਵਿੱਚ ਹੈ, ਹਾਲਾਂਕਿ PTC ਔਰ ਜਸ ਪੰਜਾਬੀ ਨੇ ਤਾਂ ਆਪਣਾ ਕੰਮ ਕਰ ਦਿੱਤਾ ਹੈ, ਇਹ ਉਹਨਾਂ ਨੂੰ ਮੁਬਾਰਕ ਉਹਨਾਂ ਦੀ ਕਾਰਵਾਈ। ਪਰ ਮੈਂ ਹੁਣ ਇਹ ਕਹਾਂਗਾ ਆਪਣੇ ਟੈਕਨੀਕਲ ਆਪਰੇਟਰਸ ਨੂੰ ਕਿ ਉਸ ਦੀ ਜਿਹੜੀ 5 ਮਿੰਟ ਦੀ ਕਲਿੱਪਿੰਗ ਹੈ ਉਸ ਨੂੰ ਚਲਾਉਣ। ਜੀ ਡਾਕਟਰ ਦਿਖਾ ਰਹੇ ਨੇ ਤੇ ਡਾਕਟਰ ਸਾਹਿਬ ਸੁਣਾ ਨੇ ਆਪਦੇ ਬੇਸ਼ੱਕ ਸਕਾਟਿਸ਼ ਲੋਕਾਂ ਨੇ ਯੂਨੀਅਨ ਦੇ ਹੱਕ ਵਿੱਚ ਫਤਵਾ ਦਿੱਤਾ ਹੈ, ਪਰ ਇੱਕ ਪ੍ਰੈਜ਼ੀਡੈਂਟ ਹੈ ਕਿ 307 ਸਾਲ ਬਾਅਦ ਵੀ ਇਹ ਹੱਕ ਸਕਾਟਿਸ਼ ਲੋਕਾਂ ਨੂੰ ਹਾਸਲ ਹੈ ਕਿ ਉਹਨਾਂ ਨੇ ਆਪਣੀ ਕਿਸਮਤ ਆਪ ਘੜਨ ਦੇ ਲਈ ਉਹਨਾਂ ਨੇ ਰੈਫਰੈਂਡਮ ਕੀਤੇ। ਸਾਡੇ ਗਵਾਂਢ ਕੈਨੇਡਾ ਮੁਲਕ ਹੈ, ਕੈਨੇਡਾ ਦੇ ਵਿੱਚ ਕਿਊਬੈਕ ਦੇ ਵਿੱਚ ਫ੍ਰੈਂਚ ਮੈਜੋਰਿਟੀ ਹੈ। ਪਿਛਲੇ ਦਹਾਕਿਆਂ 'ਚ 2 ਵਾਰ 1980 ਦੇ ਵਿੱਚ, 1995 ਦੇ ਵਿੱਚ ਕਿਊਬੈਕ ਦੇ ਲੋਕਾਂ ਨੇ ਰੈਫਰੈਂਡਮ ਕਰਵਾਇਆ ਕਿ ਅਸੀਂ ਅੱਡ ਹੋਣਾ ਚਾਹੁੰਦੇ ਹਾਂ। ਬੜੇ ਘੱਟ ਮਾਰਜਨ ਦੇ ਨਾਲ ਉਹ ਹਾਰੇ ਆਪਣੀ ਆਜ਼ਾਦੀ ਦੀ ਗੱਲ ਨੂੰ, ਪਰ ਇੱਕ ਪ੍ਰੈਸੀਡੈਂਟ ਹੈ ਕਿ ਕਿਤੇ ਕੈਨੇਡਾ ਦੀ ਸਰਕਾਰ ਨੇ ਜਾ ਕੇ ਮੌਂਟਰੀਆਲ ਕਿਊਬੈਕ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਤਾਂ ਨਹੀਂ ਕੀਤਾ। ਬ੍ਰਿਟਿਸ਼ ਗਵਰਨਮੈਂਟ ਨੇ ਕਿਤੇ ਜਾ ਕੇ ਸਕਾਟਲੈਂਡ ਦੇ ਲੋਕਾਂ ਦਾ ਮਾਰ ਮਰਾਇਆ ਤਾਂ ਨਹੀਂ ਕੀਤਾ। ਜੇ ਸਕਾਟਲੈਂਡ 'ਚ ਰੈਫਰੈਂਡਮ ਹੋ ਸਕਦੇ, ਜੇ ਕਿਊਬੈਕ ਦੇ ਵਿੱਚ ਰੈਫਰੈਂਡਮ ਹੋ ਸਕਦੇ, ਜੇ ਸਾਊਥ ਸੁਡਾਨ ਆਜ਼ਾਦ ਮੁਲਕ ਬਣ ਸਕਦੇ, ਜੇ ਈਸਟ ਤੈਮੂਰ ਆਜ਼ਾਦ ਮੁਲਕ ਬਣ ਸਕਦੇ, ਜੇ ਮੈਸੇਡੋਨੀਆ ਕੋਸੋਵੋ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਆਜ਼ਾਦੀ ਦੀ ਗੱਲ ਆਜ਼ਾਦ ਮੁਲਕ ਦੇ ਵਿੱਚ ਲੀਡ ਕਰ ਸਕਦੀ ਹੈ, ਤੇ ਸਾਨੂੰ ਖਾਲਿਸਤਾਨ ਸ਼ਬਦ ਤੋਂ ਕਿਉਂ ਖੌਫ ਕਰਦੇ? ਜਿਸ ਖਾਲਿਸਤਾਨ ਦਾ ਆਧਾਰ ਹੀ, ਜੇ ਅਸੀਂ 308 ਵਰ੍ਹੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੀ ਯਾਦ ਮਨਾ ਰਹੇ ਤੇ 1699 ਦੇ ਉਸ ਵਿਸਾਖੀ ਦੀ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਜਾਈਏ, ਜਿਸ ਕੌਮ ਦਾ ਜਨਮ ਪਿਤਾ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਡੇ ਮਾਤਾ ਸਾਹਿਬ ਕੌਰ, ਵਾਸੀ ਅਸੀਂ ਅਨੰਦਪੁਰ ਦੇ, ਸਾਡਾ ਜਨਮ ਹੀ ਇੱਕ ਨੇਸ਼ਨ ਦੇ ਤੌਰ ਤੇ ਹੋਇਆ ਹੈ, ਇੱਕ ਉਹਨਾਂ ਲੋਕਾਂ ਦੇ ਤੌਰ ਤੇ ਜਿਨ੍ਹਾਂ ਨੂੰ ਗੁਰੂ ਨੇ ਪਾਤਸ਼ਾਹਤ ਗੁਰਤੀ ਦੇ ਵਿੱਚ ਦਿੱਤੀ ਹੈ ਕਿ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਜਿਹੜਾ ਖਾਲਸਾ ਇਸ ਵਿੱਚ ਯਕੀਨ ਰੱਖਦਾ ਹੋਏ ਖਾਲਸਾ ਬਾਦਸ਼ਾਹ ਜਾਂ ਬਾਗੀ ਰਾਜ ਕਰੇ ਹੈ,
ਇੱਕ ਹੈ ਲੜ ਮਰੇ ਕਿ ਜਾਂ ਅਸੀਂ ਰਾਜ ਕਰਾਂਗੇ ਜਾਂ ਇਸ ਰਾਜ ਲਈ ਲੜਦੇ ਮਰ ਜਾਵਾਂਗੇ, ਗੁਲਾਮੀ ਨਹੀਂ ਕਬੂਲਾਂਗੇ। ਅੱਜ ਜੇ ਖਾਲਸੇ ਦਾ ਇੱਕ ਵੱਡਾ ਹਿੱਸਾ ਜਿਹੜਾ ਪੰਜਾਬ 'ਚ ਆਪਣੇ ਆਪ ਨੂੰ ਖਾਲਸੇ ਦੀ ਨੁਮਾਇੰਦਗੀ ਕਰਦਾ ਸਮਝਦਾ ਹੋਏ ਰਾਜ ਕਰੇਗਾ, ਖਾਲਸਾ ਤੋਂ ਡਰੇ, ਖਾਲਿਸਤਾਨ ਸ਼ਬਦ ਉਹਨਾਂ ਨੂੰ ਭੈ ਗਏ, ਆਪਣੀ ਆਜ਼ਾਦੀ ਦੀ ਗੱਲ ਕਰਨ ਦੇ ਲਈ ਉਹਨਾਂ ਨੂੰ ਖੌਫ ਆਏ, ਤੇ ਫਿਰ ਘੱਟੋ ਘੱਟ ਮੋਦੀ ਤੋਂ ਹੀ ਸਬਕ ਲੈ ਲੈਣ। ਇਹ ਹਿੰਦੂਤਵਾਦੀ ਆਈਡੀਓਲੋਜੀ 1000 ਸਾਲ ਦੀ ਗੁਲਾਮੀ, ਜਿਨ੍ਹਾਂ ਨੇ ਇਸ ਕਦਰ ਅਲਾਉਦੀਨ ਖਿਲਜੀ ਦੇ ਵੇਲੇ ਤੋਂ ਇਹ ਹੁਕਮ ਮੰਨੇ ਹੋਣ ਕਿ ਜੇ ਮੁਗਲ ਜਾਂ ਹਾਕਮ ਥੁੱਕਣਾ ਚਾਹੇ ਤੇ ਇਹ ਆਪਣਾ ਮੂੰਹ ਅੱਡ ਦੇਣ, ਇਹ ਮੂੰਹ ਅੱਡ ਕੇ ਥੁਕਾਉਂਦੇ ਰਹੇ। ਜਿਨ੍ਹਾਂ ਨੇ ਸ਼ਲੋਕ ਘੜੇ ਈਸ਼ਵਰੋ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਅੱਜ 1000 ਸਾਲ ਦੀ ਗੁਲਾਮੀ ਦੇ ਬਾਅਦ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਈ ਹੈ। ਪਿਛਲੇ 5 ਮਹੀਨਿਆਂ 'ਚ ਦੇਖੋ ਕੀ ਨਹੀਂ ਬਦਲਿਆ ਹਿੰਦੁਸਤਾਨ ਦਾ। ਅੱਜ ਨਹਿਰੂ ਇੰਦਰਾ ਦੀ ਲੈਗੇਸੀ ਪਿੱਛੇ ਸੁੱਟ ਚਲੀ ਗਈ। ਪਟੇਲ ਦਾ ਜਨਮ ਦਿਨ ਪਤਾ ਨਹੀਂ ਕਦੋਂ ਜੰਮਿਆ ਨਹੀਂ ਜੰਮਿਆ, ਉਹਨਾਂ ਨੇ ਕਿਹਾ ਕਿ 31 ਅਕਤੂਬਰ ਨੂੰ ਜੰਮਿਆ ਸੀ, ਅਸੀਂ ਯੂਨਿਟੀ ਵਾਕ ਕਰ ਰਹੇ। ਜੇ ਗਾਂਧੀ ਦਾ 2 ਅਕਤੂਬਰ ਆਇਆ, ਉਹਨਾਂ ਨੇ ਕਿਹਾ ਜੀ ਹੁਣ ਨਥੂਰਾਮ ਗੋਡਸੇ ਨੂੰ ਕਿਵੇਂ ਸ਼ਹੀਦ ਨਾ ਮੰਨਾਂਗੇ, ਆਪ ਵੀ ਝਾੜੂ ਫੜ ਲਏ, ਬਾਕੀਆਂ ਨੂੰ ਵੀ ਝਾੜੂ ਫੜਾ ਦਿੱਤੇ, ਆਰਡਰ ਕੱਢ ਦਿੱਤੇ ਕਿ ਭਾਈ ਹਿੰਦੀ ਦੇ ਵਿੱਚ ਸਾਰਾ ਕੰਮ ਹੋਏ। 5 ਵਾਰ ਮੋਹਨ ਭਾਗਵਤ ਪੰਜਾਬ ਆ ਕੇ ਕਹਿ ਗਏ ਕਿ ਜੀ ਸਿੱਖ ਜਿਹੜੇ ਨੇ ਉਹ ਹਿੰਦੂ ਨੇ। ਅੱਜ ਤੁਸੀਂ ਉਹ ਤਾਲਮੇਲ ਦੇਖੋ, ਕਿਉਂ ਜਿਹਾ ਹਿੰਦੂ ਕਵੀ ਬਣਾ ਰਹੇ ਨੇ। ਡੇਰਾ ਸੌਦਾ ਸਾਹਿਬ ਹਰਿਆਣੇ ਦੀਆਂ 90 ਸੀਟਾਂ ਮੋਦੀ ਸਿਰਸੇ ਚਾਹੁੰਦੇ। ਇੱਕ ਦਿਨ ਪਹਿਲਾਂ ਰੈਲੀ 'ਚ ਕਹਿੰਦੇ कि जी मैं तो बाबा से आशीर्वाद लेने आया हूँ, ये तो बहुत स्वच्छता का ध्यान रखते हैं। तो अगले दिन उन्होंने पोलिटिकल विंग कहते कि सारिया 90 सीटां दे सौदा साहब के जिहड़े ने चेले वो बीजेपी को वोट पाउण। 2 दिन रिजल्ट तो बाद अडवाणी राजा सांसी एयरपोर्ट से उतरते, सीधा जाते डेरा राधा स्वामी। 2 दिन बाद उठो वापस परतते कि राधा स्वामी की वोट, सौदा साहब की वोट जो कुछ तरन तारण के नेड़े जोधपुर पिंड के होएगा। तुसीं मीडिया के देखा होएगा कि किवें 13 अप्रैल 1978 का साका अमृतसर का दौरा करते हैं। उस आशुतोष जिस नूं मरिया डिक्लेयर करने के लिए पंजाब सरकार हाई कोर्ट एफिडेविट देने को तैयार नहीं है, उस मुंडे की लाश फ्रिज रखी हुई है कि क्या जा रहे हैं दीप समाधि है उत्थे पुलिस के उत्थे इंचार्ज ने उस सीधे। दर्शकों, इस दे नाल लेने असीं ब्रेक।